ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਐਂਡ ਵਾਲੇ ਇਸ਼ੂ ਬਾਰੇ ਤੁਹਾਡੇ ਵਿਚਾਰ ਜਾਣਨੇ ਚਾਹਾਂਗੇ, ਬਟ ਉਸ ਤੋਂ ਪਹਿਲਾਂ ਆਪਾਂ ਚਾਹਾਂਗੇ ਕਿ ਜਿਹੜੇ ਸਾਡੇ ਲਾਈਵ ਵਿਊਅਰਸ ਨੇ ਉਹਨਾਂ ਨੇ ਸਾਨੂੰ ਆਪਣੇ ਪਿਆਰ ਦੇ ਵਜੋਂ ਸਾਨੂੰ ਆਪਣੇ ਜਿਹੜੇ ਭੇਜੇ ਨੇ ਮੈਸੇਜ ਉਹ ਤੁਸੀਂ ਡਿਸਕਸ ਕਰ ਦਿਓ ਜੀ। ਇਨਫੈਕਟ ਅੱਜ ਫਿਰ ਥੋੜਾ ਜਿਹਾ ਇਹ ਸਲੋ ਚੱਲ ਰਿਹਾ ਲੱਗਦਾ ਇੰਟਰਨੈਟ, ਔਰ ਮੈਂ ਰਿਟਰੀਵ ਨਹੀਂ ਕਰ ਪਾ ਰਿਹਾ ਜੀ। ਮੈਂ ਪਰ ਦੇਖਦੇ ਵਿਚਾਰ ਚਰਚਾ ਲੇਟਰ ਔਨ ਆਪਾਂ ਕਰ ਲਵਾਂਗੇ। ਤੁਸੀਂ ਫਿਰ ਅੱਜ ਦਾ ਜਿਹੜਾ ਜੇ ਕੋਈ ਇਸ 'ਚ ਆ ਜਾਂਦਾ ਜੀ ਨਹੀਂ ਅੱਜ ਕੁਛ ਗੜਬੜੀ ਹੈ ਕਿ ਸਮਹਾਉ ਸਾਡੇ ਸਟੂਡੀਓ 'ਚ ਕਈ ਵਾਰ ਕਈ ਕੁਛ ਕਿੰਨੇ ਹੀ ਚੈਨਲ ਇੱਥੇ ਹੋਰ ਨੇ, ਪਤਾ ਨਹੀਂ ਉਹੀ ਸਲੋ ਡਾਊਨ ਕਰ ਦਿੰਦੇ ਨੇ ਜਾਂ ਹੁਣ ਇੰਡੀਅਨ ਗਵਰਨਮੈਂਟ ਨੂੰ ਕਹਿਣਾ ਹੋਵੇ ਪਤਾ ਨਹੀਂ ਉਹੀ ਜੈਮਰ ਲਾਇਆ ਹੋਏ ਨੇ ਉਹਨਾਂ ਨੇ ਜੀ। ਹੁਣ ਆ ਰਹੇ ਨੇ 14-15 ਕਮੈਂਟ ਨੇ, ਲੇਕਿਨ ਜਦੋਂ ਮੈਂ ਇਹਨੂੰ ਰਿਟਰੀਵ ਕਰਨ ਦੀ ਕੋਸ਼ਿਸ਼ ਕਰਦਾ ਸ਼ੋ ਅਪ ਨਹੀਂ ਹੁੰਦੇ ਹਾਂ ਸੋ ਇਹ ਆ ਰਿਹਾ ਕਿ ਵੀ ਜੀ। ਚਲੋ ਐਨੀਵੇ RSS ਦਾ ਅਸੀਂ ਜ਼ਿਕਰ ਕਰਕੇ ਹਟੇ ਕਿ ਮਿਲੀਟਰਾਈਜ਼ ਵੀ ਕਰ ਰਹੇ ਨੇ, ਮਾਈਨੋਰਿਟੀਜ਼ ਨੂੰ ਕਿਵੇਂ ਕੀਤਾ ਹੈ, ਲੇਕਿਨ ਨਵੀਆਂ ਇਹਨਾਂ ਦੀਆਂ ਰਿਸਰਚਸ ਵੀ ਜਿਹੜੀਆਂ ਨੇ ਰਿਮਾਰਕੇਬਲ ਨੇ ਜੀ। ਔਰ ਇਹਨਾਂ ਦੇ ਇੱਕ ਵੱਡੇ ਲੀਡਰ ਨੇ ਇੰਦਰੇਸ਼ ਕੁਮਾਰ, ਜਿਨ੍ਹਾਂ ਨੇ ਹਫ਼ਤਾ ਪਹਿਲਾਂ ਇਹ ਕਿਹਾ ਸੀ ਕਿ ਚੀਨ ਦੇ ਖਿਲਾਫ ਜੰਗ ਜਿੱਤਣ ਦੇ ਲਈ ਹਰ ਹਿੰਦੂ ਔਰ ਮੁਸਲਮਾਨ ਪੂਜਾ ਅਰਚਨਾ ਤੋਂ ਔਰ ਨਮਾਜ਼ ਤੋਂ ਪਹਿਲਾਂ ਮੰਤਰ ਪੜ੍ਹੇ ਚੀਨ ਦੇ ਖਿਲਾਫ ਕਿ ਚੀਨ ਦਾ ਸਰਵਨਾਸ਼ ਹੋਏ, ਔਰ ਇਸ ਮੰਤਰ ਦੀ ਤਾਕਤ ਨਾਲ ਚੀਨ ਥੱਲੇ ਆਏਗਾ, ਅਸੀਂ ਉੱਪਰ ਜਾਵਾਂਗੇ ਔਰ ਅਸੀਂ ਉਹਨੂੰ ਕੰਕਰ ਕਰਾਂਗੇ। ਔਰ ਅੱਜ ਜਿਹੜਾ ਹੈ ਹੁਣ ਇਸ ਤੋਂ ਇੱਕ ਸਟੈਪ ਅੱਗੇ ਜਾ ਕੇ ਉਹਨਾਂ ਨੇ ਕਿਹਾ ਕਿ ਵੀ ਜਿਹੜੇ ਬੰਕਰ ਨੇ ਫੌਜ ਦੇ ਉਹ ਗਾਂ ਦੇ ਗੋਹੇ ਨਾਲ ਬਣਾਏ ਜਾਣ, ਔਰ ਇਹ ਸਟੇਟਮੈਂਟ ਹੈ ਸਾਰੇ ਮੀਡੀਆ 'ਚ PTI ਦੀ ਨਿਊਜ਼ ਹੈ। ਕਾਊ ਮੀਟ ਪੋਇਜ਼ਨ ਕਿ ਗਾਂ ਦਾ ਮਾਸ ਜਿਹੜਾ ਉਹ ਜ਼ਹਿਰ ਹੈ। ਇਟਸ ਡੋਂਗ ਕੈਨ ਬੀ ਯੂਜ਼ਡ ਫॉर ਮੇਕਿੰਗ ਬੰਕਰਸ RSS ਲੀਡਰ ਕਿ ਵੀ ਇਹਦੇ ਬੰਕਰ ਬਣਾਏ ਜਾ। RSS leader Indresh Kumar on Wednesday termed cow meat as poison and claimed that its urine can treat diseases like cancer and dung can be used for making bunkers। उन्होंने कहा जी कि भी यूरिन नाल कैंसर ठीक और ਜਿਹੜਾ ਗਾਂ ਦਾ ਗੋਹਾ ਹੈ ਉਹਦੇ ਨਾਲ ਫੌਜੀ ਬੰਕਰ ਜਿਹੜਾ ਬਣਾਏ ਜਾਣ। ਔਰ ਉਹਨੇ ਕਿਹਾ ਜੀ ਗਾਂ ਸਿਰਫ ਸਾਡੀ ਮਾਤਾ ਨਹੀਂ, ਇਹ ਮਦਰ ਆਫ ਹਿਊਮੈਨਿਟੀ ਹੈ। ਔਰ ਉਹਨਾਂ ਨੇ ਕਿਹਾ ਵੀ ਇਹ ਮਿਲਕ ਔਰ ਦੂਸਰੀਆਂ ਚੀਜ਼ਾਂ ਬਹੁਤ ਕੁਝ ਦਿੰਦੀ ਹੈ, ਔਰ 90% ਦੁਨੀਆ ਦੀ ਪੋਪੂਲੇਸ਼ਨ ਗਾਂ ਦੇ ਦੁੱਧ ਤੇ ਹੀ ਡਿਪੈਂਡ ਕਰਦੀ ਹੈ। ਸੋ ਦੈਟ ਇਜ਼ ਵਾਈ ਇਟ ਇਜ਼ ਕਾਲਡ ਮਦਰ ਆਫ ਹਿਊਮੈਨਿਟੀ। ਔਰ ਉਹਨੇ ਕਿਹਾ ਡੋਂਗ ਕੈਨ ਆਲਸੋ ਬੀ ਯੂਜ਼ਡ ਫॉर ਮੇਕਿੰਗ ਬੰਕਰਸ, ਇਟਸ ਆਲਸੋ ਯੂਜ਼ਡ ਐਜ਼ ਸੀਮੈਂਟ ਬਾਈ ਕਾਮਨ ਮੈਨ ਫॉर ਮੇਕਿੰਗ। ਇਹ ਸੀਮੈਂਟ ਵੀ ਹੈ, ਕਹਿੰਦਾ ਵੀ ਕਾਮਨ ਬੰਦਾ ਇਹਨੂੰ ਐਜ਼ ਏ ਸੀਮੈਂਟ ਯੂਜ਼ ਕਰਦਾ, ਫੌਜ ਨੂੰ ਬੰਕਰ ਬਣਾਉਣ ਲਈ ਕਰੇ। ਔਰ ਇਹਦੀਆਂ ਜਿਹੜੀਆਂ ਇਟਸ ਯੂਰਿਨ ਹੈਜ਼ ਮੈਡੀਸੀਨਲ ਪ੍ਰੋਪਰਟੀਜ਼ ਵਿਚ ਟ੍ਰੀਟ ਡਿਜ਼ੀਜ਼ ਲਾਈਕ ਕੈਂਸਰ ਕਿ ਕੈਂਸਰ ਵਰਗੀਆਂ ਬਿਮਾਰੀਆਂ ਨੂੰ ਇਹ ਠੀਕ ਕਰਦਾ ਹੈ। ਔਰ ਇਹਨਾਂ ਨੇ ਕਿਹਾ ਵੀ ਗਾਂ ਦਾ ਜਿਹੜਾ ਮਾਸ ਹੈ ਇਹ ਜ਼ਹਿਰ ਹੈ, ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਜਿੱਦਾਂ ਸਿਗਰਟ ਦੇ ਬਾਹਰ ਲਿਖਿਆ ਹੁੰਦਾ ਵੀ ਖਤਰਨਾਕ, ਇੱਦਾਂ ਗਾਂ ਮਾਸ ਜਿਹੜੇ ਖਾਂਦੇ ਵੀ ਨੇ ਉਹਨਾਂ ਦੇ ਬਾਹਰ ਉਹਨਾਂ ਨੂੰ ਲਿਖਿਆ ਮਿਲਣਾ ਚਾਹੀਦਾ ਹੈ ਕਿ ਵੀ ਇਹ ਪੋਇਜ਼ਨ ਹੈ। ਬਾਕੀ ਉਹਨੂੰ ਜਦੋਂ ਪੁੱਛਿਆ ਗਿਆ ਕਿ ਜੀ ਜੇ ਏਡਾ ਹੀ ਪੋਇਜ਼ਨ ਹੈ ਤੇ ਤੁਸੀਂ ਜਿਹੜਾ ਤੁਹਾਡੀ ਸਰਕਾਰ ਇਹਨੂੰ ਬੀਫ ਨੂੰ ਸਭ ਤੋਂ ਜ਼ਿਆਦਾ ਐਕਸਪੋਰਟ ਕਰਦੀ ਹੈ, ਉਹ ਕਹਿੰਦਾ ਜੀ ਨਹੀਂ ਹੁਣ ਉਹ ਬਹੁਤ ਘਟ ਗਿਆ ਅੱਗੇ ਨਾਲੋਂ। ਹਾਲਾਂਕਿ ਉਹਨਾਂ ਦੀਆਂ ਆਪਣੀਆਂ ਫਿਗਰਸ ਜਿਹੜੀਆਂ ਨੇ ਇਸ ਪੀਰੀਅਡ ਦੀਆਂ ਇਹ ਸਾਬਤ ਕਰਦੀਆਂ ਨੇ ਕਿ ਵੀ ਭਾਰਤ ਦੇ ਵਿੱਚ ਭਾਰਤ ਤੀਸਰਾ ਵੱਡਾ ਜਿਹੜਾ ਉਹ ਬੀਫ ਐਕਸਪੋਰਟਰ ਹੈਗਾ। ਔਰ ਗੱਲ ਸਿਰਫ ਇੱਥੋਂ ਤੱਕ ਨਹੀਂ ਹੈ। ਦੂਸਰੀ ਖਬਰ ਜਿਹਨੇ ਮੇਰਾ ਧਿਆਨ ਖਿੱਚਿਆ ਇਹਨਾਂ ਦਾ ਰਕਸ਼ਾ ਬੰਧਨ ਆ ਰਿਹਾ ਜਿਹਨੂੰ ਰੱਖੜੀ ਪੰਜਾਬੀ ਦੇ ਵਿੱਚ ਕਹਿੰਦੇ ਨੇ। ਔਰ ਦਮਨ ਦਿਓ ਜਿਹੜੇ ਨੇ ਇਹ ਆਈਲੈਂਡ ਨੇ ਜਿਨ੍ਹਾਂ ਦੇ ਵਿੱਚ ਸੈਂਟਰ ਗਵਰਨਮੈਂਟ ਦਾ ਅਪਾਇੰਟਡ ਲੈਫਟੀਨੈਂਟ ਗਵਰਨਰ ਹੁੰਦਾ ਹੈ, ਯੂਨੀਅਨ ਟੈਰੀਟਰੀ ਸਟੇਟਸ ਹੈ। ਔਰ ਇਸ ਮੌਕੇ ਤੇ ਦਿਓ ਔਰ ਦਮਨ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਨੇ ਇੱਕ ਸਰਕੂਲਰ ਜਾਰੀ ਕੀਤਾ ਹੈ, ਦਮਨ ਐਂਡ ਦਿਓ ਵਿਦਡਰਾਜ਼ ਰਾਖੀ ਆਰਡਰ। ਔਰ ਉਹ ਸਰਕੂਲਰ ਇਹ ਸੀ ਕਿ ਵੀ ਰੱਖੜੀ ਵਾਲੇ ਦਿਨ ਦਫ਼ਤਰਾਂ 'ਚ ਕੰਮ ਹੋਏਗਾ, ਸਾਰੀਆਂ ਬੀਬੀਆਂ ਜਿਹੜੀਆਂ ਕੰਮ ਕਰਨ ਵਾਲੀਆਂ ਨੇ ਦਫ਼ਤਰਾਂ 'ਚ ਉਹ ਆਪਣੇ ਜਿਹੜੇ ਕੁਲੀਗਸ ਨੇ ਉਹਨਾਂ ਨੂੰ ਰੱਖੜੀ ਬੰਨਣ। ਉਹ ਦਮਨ ਦਿਓ ਵਾਲਾ ਕਹਿੰਦਾ ਸਾਨੂੰ ਤਾਂ ਪਤਾ ਹੀ ਨਹੀਂ ਹੈ, ਸਾਡੇ ਕਲਚਰ ਦਾ ਹਿੱਸਾ ਨਹੀਂ ਹੈ, ਅਸੀਂ ਕਿੱਥੋਂ ਲਿਆ ਕੇ ਉਸਨੇ ਬੜਾ ਰਿਜ਼ੈਂਟ ਕੀਤਾ। ਔਰ ਫਿਰ ਉਸ ਰਿਜ਼ੈਂਟਮੈਂਟ ਤੋਂ ਬਾਅਦ ਹੈਡ ਇਸ਼ੂਡ ਸਰਕੂਲਰ ਮੇਕਿੰਗ ਇਟ ਕੰਪਲਸਰੀ ਫॉर ਵਿਮਨ ਸਟਾਫ ਟੂ ਟਾਈ ਰਾਖੀ ਟੂ ਮੇਲ ਕੁਲੀਗਸ। ਹੁਣ ਇਹ ਹੈ ਜਦੋਂ ਜਿਸ ਹੀ ਕੀ ਸਰਕਾਰ ਤਿਸ ਹੀ ਕਾ ਸਭ ਕੋਏ ਦਾ ਮਤਲਬ ਇਹ ਹੈ ਵੀ ਰਾਜ ਸ਼ਕਤੀ ਇਹਨਾਂ ਦੇ ਕੋਲ ਹੈ ਜੀ। ਔਰ ਇਹ ਕਿਸੇ ਹੱਦ ਤੱਕ ਵੀ ਜਾ ਰਹੇ ਨੇ ਆਰਡੀਨੈਂਸਿਸ ਦਾ ਸਹਾਰਾ ਲੈ ਕੇ। ਔਰ ਜਦੋਂ ਫਿਰ ਉਹਨਾਂ ਨੇ
ਉਹ ਕਿਹਾ ਕਿ EMPLOYEES working ਜਿਹੜੇ ਸੀ in offices of UTT ਉਹਨਾਂ ਨੇ Union Territory 'ਚ ਕਿਹਾ we never had any such strange practice or ritual as part of our culture। ਇਹ ਸਟ੍ਰੇਂਜ ਇਹ ਕਿੱਥੋਂ ਤੁਸੀਂ ਲਿਆਂਦਾ, ਇਹ ਸਾਡੇ ਕੋਈ ਕਲਚਰ ਦਾ ਹਿੱਸਾ ਨਹੀਂ। The circular has stunned us, said a woman employee working in the office of Daman collector on the condition of anonymity। ਉਹਨਾਂ ਕਹਿੰਦਾ ਮੇਰਾ ਨਾਂ ਨਾ ਲੈਣਾ, ਪਰ ਇਹ ਤਾਂ ਸਾਡਾ ਹੈ ਹੀ ਨਹੀਂ, ਇਹ ਕੀ ਹੈ ਜੀ। ਔਰ ਜਿਹੜੀ ਸੋਸ਼ਲ ਮੀਡੀਆ 'ਤੇ ਵੀ ਜਿਹਦੀ ਚਰਚਾ ਹੋਈ ਤੇ ਉਹਨੇ ਜਿਹੜਾ ਆਪਣੇ ਐਡਮਿਨਿਸਟ੍ਰੇਸ਼ਨ ਹੈ ਭਾਵੇਂ ਉਹਨਾਂ ਨੇ ਵਿਦਡਰਾ ਕਰ ਲਿਆ ਸਰਕੂਲਰ, ਪਰ ਉਹਨਾਂ ਨੇ ਕਿਹਾ ਜੀ ਇਟਸ ਆਬਜੈਕਟਿਵ ਵਾਸ ਪੋਜ਼ਿਟਿਵ। ਇਹ ਅਸੀਂ ਬਹੁਤ ਹਾਂ ਪੱਖੀ ਕੰਮ ਕੀਤਾ ਸੀ, ਪ੍ਰਮੋਟ ਬ੍ਰਦਰਹੁੱਡ, ਤਾਂ ਕਿ EMPLOYEE ਆਪਸ ਲੜਦੇ ਵੀ ਰਹਿੰਦੇ ਨੇ, ਘੱਟੋ ਘੱਟ ਸਭ ਭੈਣ ਭਰਾ ਬਣ ਜਾਣ ਤੇ ਕੰਮ ਜਿਹੜਾ ਚੱਲੇ। ਹੈਂਸ ਦਾ ਸਰਕੂਲਰ ਵਾਸ ਇਸ਼ੂਡ। ਔਰ ਇਹਨੂੰ ਜਿਹੜਾ ਉੱਥੇ ਪ੍ਰਫੁੱਲਾ ਭਾਈ ਪਟੇਲ ਹੈ ਐਡਮਿਨਿਸਟ੍ਰੇਟਰ ਦਮਨ ਦਿਓ, ਦਾਦਰਾ ਐਂਡ ਨਾਗਰ ਹਵੇਲੀ, 4 ਟਾਪੂ ਨੇ ਜਿਨ੍ਹਾਂ ਦਾ ਇਹ ਪਟੇਲ ਸਾਹਿਬ ਕਿਹੜਾ ਭਾਈ ਪ੍ਰਫੁੱਲਾ ਭਾਈ ਪਟੇਲ। ਸੋ ਹੁਣ ਤੁਸੀਂ ਅੰਦਾਜ਼ਾ ਲਾਓ ਕਿ ਵੀ ਇਹਨਾਂ ਦੇ ਹੱਥ ਜਿਹੜੀ ਰਾਜ ਸ਼ਕਤੀ ਹੈ ਉਹ ਕਿੱਧਰ ਨੂੰ ਲਿਜਾ ਰਹੀ ਹੈ। ਤੇ ਮੈਂ ਇੱਕ ਅਟੈਂਪਟ ਹੋਰ ਕਰਦਾ ਕਿ ਜੇ ਇਹ ਸਾਰੇ ਨੂੰ ਕਨੈਕਟ ਹੋ ਸਕਿਆ, ਕਿਉਂਕਿ ਮੈਨੂੰ ਇਹ ਹੁੰਦਾ ਹੈ ਵੀ ਜਿਹੜੇ ਸਾਡੇ ਦਰਸ਼ਕ ਚਾਹ ਦੇ ਨਾਲ ਦੇਖਦੇ ਨੇ ਫਿਰ ਲਿਖਦੇ ਨੇ, ਜੇ ਅਸੀਂ ਉਹਨਾਂ ਦੇ ਜਿਹੜਾ ਸਵਾਲ ਲੈ ਸਕੀਏ ਜਾਂ ਉਸ ਦੀ ਚਰਚਾ ਕਰ ਸਕੀਏ ਜੀ। ਬਟ ਲੈਟ ਵੀ ਜਿਹਨੂੰ ਕਹਿੰਦੇ ਨੇ ਵੀ ਲੱਕ 1 2 3 ਜੀ। ਡਾਕਟਰ ਸਾਹਿਬ ਹੁਣ ਤਾਂ ਅਸੀਂ ਚਾਹਾਂਗੇ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ ਜੀ। ਚਲੋ ਅੱਜ ਦੇ ਵਿਚਾਰ ਲਈ ਚਲੋ ਸੋ ਵਕਤ ਅੱਜ ਦੇ ਵਿਚਾਰ ਲਈ ਬਚ ਗਿਆ ਕਾਫੀ। ਭੈਣ ਜੀ ਮਨਮੰਥਨ ਕੌਰ ਕਹਿੰਦੇ ਹੁੰਦੇ ਨੇ ਜੀ ਤੁਸੀਂ ਐਕਸਟਰਾ ਰੱਖਿਆ ਕਰੋ ਜੀ। ਅੱਜ ਦੇ ਵਿਚਾਰ ਲਈ ਅਸੀਂ ਗੁਰੂ ਨਾਨਕ ਸਾਹਿਬ ਦਾ ਆਸਾ ਰਾਗ ਦਾ ਸ਼ਬਦ ਆਸਾ ਮਹੱਲਾ ਪਹਿਲਾ ਚੁਣਿਆ। ਕਰ ਕਿਰਪਾ ਆਪਣੇ ਘਰ ਆਇਆ, ਤਾਂ ਮਿਲ ਸਖੀਆਂ ਕਾਜ ਰਚਾਇਆ। ਖੇਲ ਦੇਖ ਮਨ ਆਨੰਦ ਭਇਆ, ਸਹੁ ਵਿਆਹਣ ਆਇਆ। ਗਾਵੋ ਗਾਵੋ ਕਾਮਣੀ ਵਿਵੇਕ ਵਿਚਾਰ, ਹਮਰੇ ਘਰ ਆਇਆ ਜਗ ਜੀਵਨ ਪਤਾਰ ਰਹਾਓ। ਗੁਰੂ ਦੁਆਰੇ ਹਮਰਾ ਵਿਆਹੋ ਜੇ ਹੋਆ, ਜਾਂ ਸੌ ਮਿਲਿਆ ਤਾਂ ਜਾਣਿਆ। ਤਿਉ ਲੋਕਾਂ ਮੈਂ ਸ਼ਬਦ ਰਵਿਆ ਹੈ, ਆਪ ਗਿਆ ਮਨ ਮਾਨਿਆ। ਆਪਣਾ ਕਾਰਜ ਆਪ ਸਵਾਰੇ, ਹੋਰਨ ਕਾਰਜ ਨਾ ਹੋਈ। ਜਿਤ ਕਾਰਜ ਸਤ ਸੰਤੋਖ ਦਇਆ ਧਰਮ ਹੈ, ਗੁਰਮੁਖ ਬੂਝੈ ਕੋਈ। ਭਨਤ ਨਾਨਕ ਸਭਨਾ ਕਾ ਪਿਰ ਏਕੋ ਸੋਏ, ਜਿਸ ਨੂੰ ਨਦਰ ਕਰੇ ਸਾ ਸੁਹਾਗਣ ਹੋਏ ਜੀ। ਹੁਣ ਜਿਵੇਂ ਬੜਾ ਕਾਮਨਲੀ ਯੂਜ਼ਡ ਅਲੰਕਾਰ ਗੁਰਬਾਣੀ ਦੇ ਵਿੱਚ ਪਤੀ ਪਤਨੀ ਦਾ, ਪਿਆਰੇ ਦਾ, ਕਿ ਉਸ ਨਿਰੰਕਾਰ ਦੇ ਨਾਲ, ਔਰ ਬਹੁਤ ਸਾਰੀਆਂ ਥਾਵਾਂ ਤੇ ਕਿ ਨਿਰੰਕਾਰ ਹੀ ਇੱਕ ਪਤੀ ਹੈ, ਬਾਕੀ ਸਾਰੀਆਂ ਰੂਹਾਂ ਜਿੰਨੀਆਂ ਨੇ ਉਹ ਪਤਨੀਆਂ ਨੇ। ਸੋ ਇਹਦੇ 'ਚ ਕੋਈ ਜੈਂਡਰ ਡਿਫਰੈਂਸ਼ੀਏਸ਼ਨ ਨਹੀਂ ਹੈ ਕਿ ਜਦੋਂ ਸਾਰੀਆਂ ਰੂਹਾਂ ਜਿਹੜੀਆਂ ਨੇ ਉਹ ਪਤਨੀਆਂ ਨੇ, ਇਹਦਾ ਮਤਲਬ ਹੈ ਕਿ ਕੋਈ ਮੇਲ ਫੀਮੇਲ ਸੁਪੀਰੀਅਰਿਟੀ ਨਹੀਂ ਹੈ। ਔਰ ਇਸ ਨੂੰ ਇੱਕ ਅਲੰਕਾਰ ਦੇ ਤੌਰ ਤੇ ਇਸਤੇਮਾਲ ਕੀਤਾ ਹੈ ਕਿ ਕਿਵੇਂ ਆਪਣੇ ਪਿਆਰੇ ਨੂੰ ਰਿਝਾਣਾ ਹੈ। ਵਿਆਹ ਮੇਲ ਦਾ ਨਾਂ ਹੈ, ਯੂਨੀਅਨ ਦਾ ਨਾਂ ਹੈ, ਇੱਕ ਸਾਰਤਾ ਦਾ ਨਾਂ ਹੈ। ਔਰ ਇਸ ਨੂੰ ਹੀ ਜਦੋਂ ਅਸੀਂ ਇਹ ਦੇਖਦੇ ਹਾਂ, ਗਾਵੋ ਗਾਵੋ ਕਾਮਣੀ ਵਿਵੇਕ ਵਿਚਾਰ, ਹਮਰੇ ਘਰ ਆਇਆ ਜਗ ਜੀਵਨ ਪਤਾਰ। ਪਤਾਰ ਪੁਰਾਤਨ ਪੰਜਾਬੀ ਦੇ ਵਿੱਚ ਪਤੀ ਦੇ ਲਈ ਸ਼ਬਦ ਇਸਤੇਮਾਲ ਹੁੰਦਾ ਸੀ, ਪਿਆਰਾ ਪਤੀ। ਕਿ ਭਾਈ ਹੇ ਰੂਹ ਕਾਮਣੀ ਵਿਵੇਕ ਵਿਚਾਰ, ਕਿ ਤੁਸੀਂ ਵਿਵੇਕ ਹੁੰਦਾ ਠੀਕ ਤੇ ਗਲਤ ਦੀ ਪਛਾਣ ਜੀ, ਜਿਸ ਨੂੰ ਵਿਵੇਕ ਬੁੱਧੀ ਵੀ ਅਸੀਂ ਕਹਿੰਦੇ ਹਾਂ, ਅਰਦਾਸ ਵੀ ਅਸੀਂ ਮੰਗਦੇ ਹਾਂ, ਵਿਵੇਕ ਦਾਨ, ਰਾਈਟੀਅਸ ਨੌਲੇਜ। ਕਿ ਹੇ ਮੇਰੀ ਰੂਹ, ਇਹ ਸਾਰੇ ਨੂੰ ਅੱਜ ਮੇਰੇ ਘਰ, ਮੇਰੇ ਅੰਦਰ ਜਗ ਜੀਵਨ, ਸਾਰੇ ਸੰਸਾਰ ਨੂੰ ਜੀਵਨ ਦੇਣ ਵਾਲਾ ਪਿਆਰਾ ਪਤੀ, ਪਿਆਰਾ ਪ੍ਰਭੂ ਆਇਆ। ਔਰ ਇਹ ਉਸ ਦੇ ਗੁਣਾਂ ਨੂੰ ਗਾਓ। ਔਰ ਕਰ ਕਿਰਪਾ ਆਪਣੇ ਘਰ ਆਇਆ, ਤਾਂ ਮਿਲ ਸਖੀਆਂ ਕਾਜ ਰਚਾਏ। ਉਸ ਨਿਰੰਕਾਰ ਨੇ ਕਿਰਪਾ ਕੀਤੀ, ਉਹ ਘਰ ਆਇਆ ਸਖੀਆਂ। ਹੁਣ ਇਹਦੇ 'ਚ ਸਖੀਆਂ ਨੇ ਇੰਦਰੀਆਂ, ਅੱਖਾਂ ਉਸ ਪਿਆਰੇ ਨੂੰ ਦੇਖ ਰਹੀਆਂ, ਜ਼ਬਾਨ ਉਸ ਪਿਆਰੇ ਦਾ ਗੁਣ ਗਾਇਨ ਕਰ ਰਹੀ ਹੈ, ਕੰਨ ਉਸ ਦੇ ਜਸ ਨੂੰ ਸੁਣ ਰਹੇ ਨੇ। ਸੋ ਇਹ ਸਖੀਆਂ ਨੇ ਜਿਹੜੇ ਉਸ ਪਿਆਰੇ ਦੀ ਆਮਦ ਦੇ ਉੱਤੇ ਖੁਸ਼ੀ ਦੇ ਵਿੱਚ ਜਿਹੜਾ
ਕਾਜ ਰਚਾ ਰਹੀਆਂ ਨੇ। ਖੇਲ ਦੇਖ ਮਨ ਆਨੰਦ ਪਿਆ, ਸਹੁ ਵਿਆਵਣ ਆਇਆ। ਕਿ ਅੱਜ ਮੇਰਾ ਪਤੀ ਸ਼ੌਪਤੀ ਮੇਰੇ ਘਰ ਹੈ, ਮੈਨੂੰ ਵਿਆਹੁਣ ਆਇਆ, ਔਰ ਇਹ ਸਾਰੇ ਦੇ ਵਿੱਚ ਇਸ ਖੇਲ 'ਚ, ਉਸ ਮੇਲ ਦੇ ਖੇਲ ਦੇ ਵਿੱਚ ਚਾਰ ਚਫੇਰੇ ਆਨੰਦ ਪਸਰਿਆ ਹੋਇਆ। ਔਰ ਗੁਰਦੁਆਰੇ ਹਮਰਾ ਵਿਆਹ ਜੇ ਹੋਆ, ਗੁਰੂ ਦੁਆਰੇ ਹਮਰਾ ਵਿਆਹ ਜੇ ਹੋਆ, ਜਾਂ ਸ਼ੌ ਮਿਲਿਆ ਤਾਂ ਜਾਣਿਆ, ਤਿਉ ਲੋਕਾਂ ਮੈਂ ਸ਼ਬਦ ਰਵਿਆ ਹੈ, ਆਪ ਗਿਆ ਮਨ ਮਾਨਿਆ। ਗੁਰੂ ਦੀ ਬਖਸ਼ਿਸ਼ ਨਾਲ ਜੀ ਉਸ ਪ੍ਰਭੂ ਪਤੀ ਦੇ ਨਾਲ ਮੇਰਾ ਵਿਆਹ ਹੋਇਆ, ਮੇਲ ਹੋਇਆ। ਔਰ ਜਦੋਂ ਉਹ ਵਾਹਿਗੁਰੂ ਮਿਲਿਆ ਤਾਂ ਇਸ ਗੱਲ ਦੀ ਸਮਝ ਆਈ ਕਿ ਸਾਰੇ ਪਾਸੇ ਉਹ ਰਵਿਆ ਹੋਇਆ, ਉਸ ਦਾ ਸ਼ਬਦ, ਉਸ ਦੀ ਹੋਂਦ ਸਾਰੇ ਪਾਸੇ ਤਿੰਨਾਂ ਲੋਕਾਂ ਦੇ ਵਿੱਚ ਉਹ ਰਵਿਆ ਹੋਇਆ। ਔਰ ਉਹਨੂੰ ਮਾਨਣ ਦੇ ਲਈ, ਉਹਨੂੰ ਪਾਣ ਦੇ ਲਈ ਆਪ ਗਿਆ। ਆਪ ਨੂੰ ਮਾਰਨਾ, ਹਉਮੈ ਨੂੰ ਮਾਰਨਾ, ਅਹੰ ਨੂੰ ਮਾਰਨਾ, ਈਗੋ ਨੂੰ ਮਾਰਨਾ, ਜੀ ਇਹ ਜਿਹੜਾ ਇਹ ਇੱਕ ਬੇਸਿਕ ਹੈ ਉਸ ਨੂੰ ਪਾਣ ਦੇ ਲਈ। ਆਪਣਾ ਕਾਰਜ ਆਪ ਸਵਾਰੇ, ਹੋਰਨ ਕਾਰਜ ਨਾ ਹੋਈ, ਜਿਤ ਕਾਰਜ ਸਤ ਸੰਤੋਖ, ਦਇਆ ਧਰਮ ਹੈ, ਗੁਰਮੁਖ ਬੂਝੈ ਕੋਈ। ਕਿ ਜਦੋਂ ਤੁਸੀਂ ਆਪਣਾ ਆਪਾਂ ਨਿਰੰਕਾਰ ਦੇ ਹਵਾਲੇ ਕਰ ਦਿੰਦੇ ਹੋ, ਫਿਰ ਇਹ ਨਿਰੰਕਾਰ ਦਾ ਬਿਰਧ ਹੁੰਦਾ ਕਿ ਹਰ ਕਾਰਜ ਨੂੰ ਸੰਵਾਰਨਾ। ਹੁਣ ਕਾਰਜ ਹੈ ਕਿ ਤੁਹਾਡੇ ਅੰਦਰ ਜਦੋਂ ਵਾਹਿਗੁਰੂ ਦੀ ਹੋਂਦ ਨਾਮ ਵਸ ਜਾਂਦਾ ਹੈ ਤੇ ਤੁਹਾਡੇ ਅੰਦਰ ਜਿਹੜੇ ਕੁਦਰਤੀ ਗੁਣ ਆਉਂਦੇ ਨੇ, ਉਹ ਸੱਤ, ਪਹਿਲੀ ਗੱਲ ਜੀਵਨ ਦੇ ਅੰਦਰ ਤੁਹਾਡੇ ਸੱਚ ਆਉਂਦਾ ਹੈ, ਤੁਸੀਂ ਸਚਿਆਰਤਾ ਦਾ ਜੀਵਨ ਬਤੀਤ ਕਰਦੇ ਹੋ। ਸੰਤੋਖ, ਗਰੀਡ ਦਾ, ਲਾਲਚ ਦਾ ਆਪੋਜ਼ਿਟ ਸੰਤੋਖ ਹੈ। ਇੱਕ ਪਾਸੇ ਦੌੜ ਹੈ, ਸਹਿਸ ਖਟੇ ਲੱਖ ਕੋ ਉਠਤਾ ਆਵੇ, ਤ੍ਰਿਪਤ ਨਾ ਆਵੇ, ਮਾਇਆ ਪਾਛੇ ਪਾਵੇ। ਤੇ ਦੂਸਰਾ ਪਾਸਾ ਹੈ ਮਨ ਹਾਲੀ, ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਬਾਬਾ ਮਾਇਆ ਸਾਥ ਨਾ ਹੋਵੇ। ਹੁਣ ਇਹ ਹੈ ਕਿ ਸੰਤੋਖ ਦਾ ਸੁਹਾਗਾ ਜਦੋਂ ਸੱਤ ਆਇਆ, ਸੰਤੋਖ ਆਇਆ, ਦਇਆ ਤੇ ਧਰਮ। ਹੁਣ ਦਇਆ ਕੰਪੈਸ਼ਨ ਹੈ। ਜਦੋਂ ਅਸੀਂ ਇਹ ਪੜ੍ਹਦੇ ਹਾਂ ਕਿ ਦਇਆ ਕਪਾਹ, ਜਦੋਂ ਜਨਾਊ ਦਾ ਨੂੰ ਡਿਫਾਈਨ ਕੀਤਾ ਗੁਰੂ ਸਾਹਿਬ ਨੇ ਕਿ ਸੱਚਾ ਜਨਾਊ ਕੀ ਹੈ, ਸੋ ਗੱਲ ਦਇਆ ਤੋਂ ਸ਼ੁਰੂ ਕੀਤੀ ਸੀ ਕਿ ਜਿਹੜੀ ਕਪਾਹ ਹੈ ਉਹ ਦਇਆ ਦੀ ਹੋਏ, ਕਿ ਦਇਆ ਦਾ ਤੁਹਾਡੇ ਅੰਦਰ ਆਣਾ ਧਰਮ। ਔਰ ਇਹ ਜਿਹੜਾ ਧੌਲ ਧਰਮ, ਦਇਆ ਕਾ ਪੂਤ। ਹੁਣ ਇਹ ਸੀ ਵਿਸ਼ਵਾਸ ਹਿੰਦੂ ਕਿ ਧਰਤੀ ਜਿਹੜੀ ਹੈ ਉਹ ਬੌਲ ਦੇ ਉੱਤੇ ਖੜੀ ਹੈ, ਧਵਲ ਦੇ ਉੱਤੇ ਖੜੀ ਹੈ। ਤੇ ਗੁਰੂ ਸਾਹਿਬ ਨੇ ਫਰਮਾਇਆ ਕਿ ਧੌਲ ਧਰਮ, ਇਹ ਜਿਹੜੀ ਧਰਤੀ ਖੜੀ ਹੈ ਉਹ ਧਰਮ ਦੇ ਉੱਤੇ ਹੈ। ਤੇ ਇਹ ਧਰਮ ਜਿਹੜਾ ਦਇਆ ਕਾ ਪੂਤ, ਆਊਟ ਆਫ ਕੰਪੈਸ਼ਨ। ਜੇ ਦਇਆ ਨਹੀਂ ਹੈ ਤੇ ਫਿਰ ਕੁਝ ਵੀ ਨਹੀਂ ਹੈ। ਦਇਆ ਜਾਣੇ ਜੀ ਕੀ, ਕਿਛ ਪੁੰਨ ਦਾਨ ਕਰੇ, ਬੇਸ ਦਇਆ ਦਾ, ਦਇਆ ਧਰਮ ਹੈ। ਗੁਰਮੁਖ ਬੂਝਿਆ ਕੋਈ, ਜਿਸ ਦੇ ਉੱਤੇ ਰੱਬ ਦੀ ਰਹਿਮਤ ਹੁੰਦੀ ਹੈ, ਉਹ ਗੁਰੂ ਵੱਲ ਮੂੰਹ ਕਰ ਲੈਂਦਾ ਹੈ, ਗੁਰੂ ਦੀ ਸਿੱਖਿਆ ਅਨੁਸਾਰ ਜੀਵਨ ਜਿਉਂਦਾ ਹੈ, ਉਸ ਨੂੰ ਇਸ ਗੱਲ ਦੀ ਸਮਝ ਆਉਂਦੀ ਹੈ। ਭਨਤ ਨਾਨਕ ਸਭਨਾ ਕਾ ਪਿਰ ਏਕੋ ਸੋਏ, ਜਿਸ ਨੂੰ ਨਦਰ ਕਰੇ ਸਾ ਸੁਹਾਗਣ ਹੋਏ। ਭਨਤ, ਭਨਣਾ ਪੁਰਾਣੀ ਪੰਜਾਬੀ ਚ ਬੋਲਣ ਨੂੰ ਕਹਿੰਦੇ ਸੀ ਜੀ। ਕਈ ਵਾਰ ਅੱਜ ਜਦੋਂ ਅਸੀਂ ਕਿਸੇ ਨੂੰ ਨੈਗੇਟਿਵ ਕਹਿਣਾ ਹੋਏ ਤਾਂ ਅਸੀਂ ਕਹਿੰਦੇ ਆ ਵੀ ਬੱਕ ਬੱਕ ਨਾ ਕਰ। ਲੇਕਿਨ ਜਦੋਂ ਅਸੀਂ ਪੁਰਾਤਨ ਪੰਜਾਬੀ ਚ ਦੇਖਦੇ ਹਾਂ ਤੇ ਫਿਰ ਬਕਣਾ ਸ਼ਬਦ ਵੀ ਬੋਲਣ ਦੇ ਲਈ ਹੈ, ਜਿਸ ਨੂੰ ਪੁਰਾਤਨ ਅਸੀਂ ਜਨਮ ਸਾਖੀਆਂ ਚ ਵੀ ਪੜ੍ਹਦੇ ਹਾਂ। ਫਿਰ ਬਾਬਾ ਬਕਿਆ, ਬਾਬੇ ਨੇ ਬੋਲਿਆ, ਬਾਬੇ ਨੇ ਕਿਹਾ ਚਰਨ ਗਹੋਂ ਬਕੋ ਸੁਭ ਰਸਨਾ, ਦੀਜੈ ਪ੍ਰਾਨ ਅਕੋਟ, ਕੋਈ ਜਨ ਹਰਸਿਓ ਦੇਵੈ ਜੋ। ਉਹਨੇ ਭੰਨਣਾ ਬਕਣਾ ਇਹ ਪੁਰਾਤਨ ਪੰਜਾਬੀ ਦੇ ਵਿੱਚ ਨਾਰਮਲ ਜਿਹੜੀ ਹੈ ਟਰਮੀਨੋਲੋਜੀ ਸੀ, ਕਿਉਂਕਿ ਲੈਂਗੁਏਜ ਦਾ ਬਦਲਦਾ ਰਹਿੰਦਾ ਸਮੇਂ ਦੇ ਨਾਲ। ਕੁਝ ਸ਼ਬਦ ਬਿਲਕੁਲ ਆਬਸੋਲੀਟ ਹੋ ਗਏ ਨੇ ਜਾਂ ਉਹਨਾਂ ਦਾ ਵਰਤੋਂ 'ਚ ਨਹੀਂ ਹੈ। ਭਨਤ ਨਾਨਕ, ਗੁਰੂ ਨਾਨਕ ਸਾਹਿਬ ਭਣਦੇ ਨੇ, ਕਹਿੰਦੇ ਨੇ, ਬੋਲਦੇ ਨੇ, ਫਰਮਾਉਂਦੇ ਨੇ, ਸਭਨਾ ਕਾ ਪਿਰ ਏਕੋ ਸੋਏ। ਕਿ ਭਾਈ ਇਸ ਗੱਲ ਨੂੰ ਸਮਝ ਲਓ ਕਿ ਸਭ ਦਾ, ਕੁੱਲ ਕਾਇਨਾਤ ਦਾ ਇੱਕੋ ਹੀ ਪਿਆਰ ਹੈ, ਇੱਕੋ ਹੀ ਪ੍ਰੀਤਮ ਹੈ, ਇੱਕੋ ਹੀ ਪਤੀ ਹੈ, ਜਿਸ ਨੂੰ ਨਦਰ ਕਰੇ ਸਾ ਸੁਹਾਗਣ। ਹੁਣ ਇਹ ਬਹੁਤ ਵਾਰ ਜਦੋਂ ਅਸੀਂ ਗੁਰਮਤ ਦੀ ਫਿਲਾਸਫੀ ਦੀ ਗੱਲ ਕਰਦੇ ਹਾਂ, ਯਤਨ ਆਪਣੀ ਥਾਂ ਤੇ ਹੈ। ਔਰ ਯਤਨ ਕਰਨਾ, ਉਦਮ ਕਰੇਂਦਿਆਂ ਜਿਉ ਤੂੰ, ਕਮਾਵਦਿਆਂ ਸੁਖ ਪੁੰਚ, ਧਿਆਏਂਦਿਆਂ ਤੂੰ ਪ੍ਰਭੂ ਮਿਲ ਤਾਂ ਨਾਨਕ ਉਤਰੇ ਚਿੰਨ। ਜ਼ਾਹਰ ਹੈ ਉਦਮ ਹੈ ਅਧਿਆਤਮ ਦੀ ਰੂਹਾਨੀ ਜੀਵਨ 'ਚ ਵੀ, ਡੇ ਟੂ ਡੇ ਲਾਈਫ 'ਚ ਵੀ, ਕਿ ਭਾਈ ਅਸੀਂ ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ।
ਪਰ ਇਸ ਸਭ ਦੇ ਉੱਤੇ ਜਦੋਂ ਅਸੀਂ ਗੁਰਮਤ ਦੀ ਫਿਲਾਸਫੀ ਨੂੰ ਸਮਝਦੇ ਹਾਂ, ਇਸ ਸੱਚਾਈ ਵੱਲ ਪਹੁੰਚਦੇ ਹਾਂ ਕਿ ਅਲਟੀਮੇਟਲੀ ਜੋ ਵੀ ਹੋਣਾ ਉਸ ਦੀ ਬਖਸ਼ਿਸ਼ ਦੇ ਨਾਲ ਹੋਣਾ, ਉਸ ਦੇ ਕਰਮ ਦੇ ਨਾਲ ਹੋਣਾ। ਕਰਮ ਵੀ ਫਾਰਸੀ ਦਾ ਸ਼ਬਦ ਹੈ ਜਿਸ ਦਾ ਮਤਲਬ ਹੈ ਬਲੈਸਿੰਗ। ਕਰਮ ਦਾਤ, ਨਾਨਕ ਨਦਰੀ ਕਰਮੀ ਦਾਤ। ਹੁਣ ਨਜ਼ਰ ਨੂੰ ਕਹਿੰਦੇ ਨੇ। ਜਦੋਂ ਅਸੀਂ ਕਿਸੇ ਵੱਲ ਨਜ਼ਰ ਸੁੱਟਦੇ ਹਾਂ ਤੇ ਜੇ ਉਹ ਬਲਿਹਾਰ ਵਾਲੇ ਜਿਹੜੇ ਆ ਉਹ ਰੂਹ ਹੈ ਤੇ ਉਹ ਨਜ਼ਰ ਤੁਹਾਨੂੰ ਜਿਹੜੀ ਹੈ ਉਹ ਤਾਰ ਦਿੰਦੀ ਹੈ। ਹੁਣ ਤਾਰਨਾ ਇਹੀ ਹੈ ਕਿ ਤੁਹਾਡੇ ਤੇ ਉਸ ਦੀ ਕਿਰਪਾ ਹੁੰਦੀ ਹੈ। ਸੋ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਭਨਤ ਨਾਨਕ ਸਭਨਾ ਕਾ ਪਿਰ ਏਕੋ ਸੋਏ, ਇੱਕ ਪਿਆਰਾ ਜਿਸ ਨੂੰ ਨਦਰ ਕਰੇ, ਜਿਸ ਦੇ ਉੱਤੇ ਉਸ ਦੀ ਨਜ਼ਰ ਹੈ, ਉਸ ਦਾ ਕਰਮ ਹੈ, ਉਸ ਦੀ ਬਖਸ਼ਿਸ਼ ਹੈ, ਸਾ ਸੁਹਾਗਣ ਹੋਏ। ਉਹੀ ਅਲਟੀਮੇਟਲੀ ਸੁਹਾਗਣ ਬਣਦੀ ਹੈ, ਉਹੀ ਆਪਣੇ ਪਿਆਰਿਆਂ ਨੂੰ, ਪ੍ਰਭੂ ਨੂੰ, ਪਤੀ ਨੂੰ, ਨਿਰੰਕਾਰ ਨੂੰ ਹਾਸਲ ਕਰਦੀ ਹੈ। ਸੋ ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨੇ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪ੍ਰਾਰਥਨਾ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।